अस्सलाम वालेकुम, तुसी वेख रहे हो ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਇਸ ਵੇਲੇ ਪੰਜਾਬ ਦੇ ਇੱਕ ਪਿੰਡ ਵਿੱਚ ਸਾਡੇ ਸਿੰਧ ਦੇ ਮਜ਼ਦੂਰ ਭਰਾ ਆਏ ਨੇ। ਉਹ ਐਡੀ ਦੂਰੋਂ ਸਿੰਧ ਤੋਂ ਮਜ਼ਦੂਰੀ ਕਰਨ ਆਏ ਨੇ ਪੰਜਾਬ ਵਿੱਚ ਤੇ ਵਾਢੀਆਂ ਕਰ ਰਹੇ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਨੇ ਆ। ਪੰਜਾਬ ਦੇ ਵਿੱਚ ਆ ਕੇ ਵਾਢੀਆਂ ਕਰਦੇ ਨੇ ਪਏ ਤੇ ਉਹਨਾਂ ਨੂੰ ਸਿੰਧ ਤੋਂ ਨਿਸਬਤ ਇੱਥੇ ਪੰਜਾਬ ਵਿੱਚ ਕਿੰਨਾ ਕੁ ਸੁੱਖ ਲੱਭਦਾ ਹੈ, ਜਿਹਦੀ ਵਜ੍ਹਾ ਤੋਂ ਇੱਥੇ ਆ ਕੇ ਪੰਜਾਬ ਵਿੱਚ ਆ ਕੇ ਮਜ਼ਦੂਰੀ ਕਰ ਰਹੇ ਨੇ। जी अस्सलाम वालेकुम। वालेकुम सलाम। भाई जी अपना नाम दसियो। जहांगीर शहजाद। जहांगीर साहब तुसी सिंध तो आए हो? हाँ जी। सिंध के किहड़े जिले तो आए हो? घोटकी। घोटकी तो आए हो तुसी ते घोटकी ते माशाल्लाह काफ़ी सारे इत्थे अपना मजदूर भरा आए ने ते सिंध दे होर भी जिले जो आमदन के ज़्यादातर घोटकी दे ने? ज़्यादातर घोटकी दे होंदे ने। अच्छा। लेकिन उबाड़ा और काफ़ी जिले ने। तुहाडा नाम की है? हाकिम अली। हाकिम अली। मुहर्रम अली। अपना नाम दसियो। अब्दुल रज़ाक। अब्दुल रज़ाक साहब, तुसी माशाल्लाह चार भाई हो, ਇੱਥੇ ਲੱਗੇ ਹੋ ਮਜ਼ਦੂਰੀ ਕਰਨ। ਤੁਹਾਨੂੰ ਕਿੰਨਾ ਚਿਰ ਹੋ ਗਿਆ ਪੰਜਾਬ 'ਚ ਆਇਆ? तकरीबन 4 साल हो गए ने। ਅੱਛਾ 3-4 ਸਾਲ ਹੋ ਗਏ ਨੇ ਤੇ ਪੰਜਾਬੀ ਮਾਸ਼ਾਅੱਲਾ ਬੜੀ ਚੰਗੀ ਬੋਲ ਲੈਂਦੇ ਹੋ ਤੁਸੀਂ। जी हाँ। ਇਸ ਤਰ੍ਹਾਂ ਤੁਸੀਂ ਪੰਜਾਬੀ ਬੋਲਦੇ ਹੋ ਲੱਗਦਾ ਨਹੀਂ ਹੈ ਕਿ ਤੁਸੀਂ ਸਿੰਧ ਦੇ ਹੋ। नहीं अस्सी सिंध दे हैं। ਅੱਛਾ जी हाँ। ਨਾਲੇ ਸਿੰਧੀ 'ਚ ਤੇ ਪੰਜਾਬੀ 'ਚ ਕੋਈ ਬਹੁਤਾ ਫਰਕ ਨਹੀਂ। ਆਮ ਪੰਜਾਬੀ ਵਿੱਚ ਮੈਂ ਤੁਹਾਨੂੰ ਬੋਲਣਾ ਸੁਣ ਲਿਆ। ਮੈਂ ਹਾਲਾਂਕਿ ਸਿੰਧ ਗਿਆ ਨਹੀਂ ਹੈ ਲੇਕਿਨ ਮੈਂ ਸਮਝ ਗਿਆ ਕਿ ਤੁਸੀਂ ਜਿਹੜਾ ਨਾ ਸਿੰਧੀ ਜ਼ੁਬਾਨ ਬੋਲ ਰਹੇ ਹੋ। शेर कहूँगा उस्ताद, ताफुज मेरी जमायत है, तलवार मेरा निशान है। सिंध का मैं बेटा हूँ, पाकिस्तान मेरी जान है। क्या बात है। उससे जुदाई मेरी किस्मत है, परदेसी मेरी मजबूरी है। क्या बात है, बड़ी सोहनी गल की जे। अच्छा मैं दसियो कि सिंध की निस्बत ਇੱਥੇ ਤੁਹਾਨੂੰ ਕਿੰਨਾ ਕੁ ਸੁੱਖ ਹੈ ਮਜ਼ਦੂਰੀ ਕਰਨ 'ਚ? तकरीबन रोटी लग जाती है तो माशाल्लाह अच्छी खासी जो है दिहाड़ी चलती है। ਅੱਛਾ जी हाँ। ਤੁਸੀਂ ਵਾਢੀ ਕਰ ਰਹੇ ਹੋ, ਕਣਕ ਦੀ ਇਸ ਟਾਈਮ ਵਾਢੀ ਕਰ ਰਹੇ ਹੋ। ਤੁਸੀਂ ਇੱਕ ਕਿੱਲੇ ਦੀ ਤੁਹਾਨੂੰ ਕਿੰਨੀ ਮਜ਼ਦੂਰੀ ਲੱਭਦੀ ਹੈ? 20,000। 20,000 ਰੁਪਏ ਤੁਹਾਨੂੰ ਮਜ਼ਦੂਰੀ ਲੱਭਦੀ ਹੈ ਇੱਕ ਕਿੱਲੇ ਦੀ। ਉਹਦੇ ਵਿੱਚ ਕੀ ਕੀ ਸ਼ਾਮਲ ਹੁੰਦਾ ਹੈ? ਉਹ ਕੱਟ ਕੇ ਦਿੰਦੇ ਆ, ਬੰਦ ਕੇ ਦਿੰਦੇ ਆ, ਕੁੱਤਰ ਕੇ ਦਿੰਦੇ ਆ। ਬੋਰੀਆਂ 'ਚ ਪਾਣਾ ਉਹ ਨਾ ਹੀ ਪਾਣੀ ਹੁੰਦੀ ਹੈ? ਉਹ ਨਹੀਂ ਪਾਣੀ ਦੇ, ਤੂੜੀ ਜਿਹੜੀ ਚੁੱਕਦੇ ਆ। ਅੱਛਾ। ਵਾਹ ਉਹਦਾ ਅਲੱਗ 5,000 ਕਿੱਲਾ ਹੈ। ਅੱਛਾ ਤੂੜੀ ਸਾਂਭਣ ਦਾ ਉਹ ਵੱਖਰਾ ਹੈ? ਜੀ ਹਾਂ। ਤਾਂ ਇੱਕ ਕਿੱਲਾ ਤੂੜੀ ਨਾਲ ਤਕਰੀਬਨ 26-27,000 ਬਣ ਜਾਂਦਾ ਹੈ। ਸਹੀ ਹੈ। ਤੇ ਜੇ ਬਿਲਫਰਜ਼ ਤੁਸੀਂ ਉੱਥੇ ਸਿੰਧ ਵਿੱਚ ਇੰਨਾ ਕੰਮ ਕਰੋ ਤੇ ਉਹਦੀ ਕਿੰਨੀ ਕੁ ਮਜ਼ਦੂਰੀ ਲੱਭਦੀ ਹੈ? ਉੱਥੇ ਕੱਢ ਲੱਗਦੀ ਹੈ ਤਕਰੀਬਨ 10-15,000। ਅੱਛਾ ਠੀਕ ਹੈ। ਹਿਸਾਬ ਲਾਈਏ ਤੇ 5-7 ਹਜ਼ਾਰ ਦਾ ਫਰਕ ਹੈ। ਤੇ ਉਹ ਤੁਸੀਂ ਇੱਥੇ ਮਤਲਬ ਕਿ ਰਹਿ ਰਹੇ ਹੋ, ਖਾਣਾ ਪੀਣਾ ਵੀ ਇੱਥੇ ਦਾ, ਕਿਰਾਇਆ ਭਾੜਾ ਵੀ, ਸਾਰਾ ਕੁਝ, ਤੇ ਉਹ ਜ਼ਿਆਦਾ ਫਰਕ ਨਹੀਂ ਪੈਂਦਾ ਹੈ? ਨਹੀਂ ਜ਼ਿਆਦਾ ਨਹੀਂ, ਇੱਥੇ ਬੜੀ ਮਜ਼ਦੂਰੀ ਬਣ ਜਾਂਦੀ ਹੈ। ਉੱਥੇ ਰੋਟੀ ਨਹੀਂ ਦਿੰਦੇ, ਇੱਥੇ ਰੋਟੀ ਦਾ ਖਰਚਾ ਬਚ ਜਾਂਦਾ ਹੈ। ਅੱਛਾ ਹਾਂਜੀ ਠੀਕ ਹੈ। ਉੱਥੇ ਆਪਣੀ ਰੋਟੀ ਖਾਣੀ ਪੈਂਦੀ ਹੈ। ਸਹੀ ਹੈ ਜੀ ਹਾਂ। ਠੀਕ ਹੈ। ਲੋ ਜੀ ਅੱਲਾਹ ਤਾਲਾ ਤੁਹਾਡੇ ਕੰਮ 'ਚ ਇੱਕ ਬਰਕਤ ਪਾਏ, ਤੁਹਾਡੀ ਰੋਜ਼ੀ 'ਚ ਬਰਕਤ ਪਾਏ। ਤੁਸੀਂ ਐਡੀ ਦੂਰੋਂ ਮਿਹਨਤ ਮਜ਼ਦੂਰੀ ਕਰਨ ਆਏ ਹੋ। ਠੀਕ ਹੈ, ਸ਼ਾਦ-ਆਬਾਦ ਰਹੋ। ਅਸੀਂ ਹੁਣ ਇੱਥੇ ਦੇ ਜ਼ਿਮੀਂਦਾਰ ਭਰਾ ਜਿਹੜੇ ਨੇ ਜਿਨ੍ਹਾਂ ਵਾਹੀ ਬੀਜੀ ਕੀਤੀ ਹੈ, ਜਿਨ੍ਹਾਂ ਕਣਕ ਲਾਈ ਹੈ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਆਪਣਾ ਐਕਤੀ ਜੋ ਬਦਲਵਾਈ ਹੋਈ ਹੈ ਤੇ ਕਣਕਾਂ ਦੇ ਨੁਕਸਾਨ ਹੋਏ ਨੇ ਤੇ ਉਹਨਾਂ ਦੇ ਬਾਰੇ ਵਿੱਚ, ਉਸ ਬਾਰੇ ਵਿੱਚ ਇਹ ਕਿਸਾਨ ਭਰਾ ਕੀ ਆਂਦੇ ਨੇ। ਨਾਲੇ ਅਸੀਂ ਕਿਸਾਨਾਂ ਕੋਲੋਂ ਪੁੱਛਾਂਗੇ ਕਿ ਸਰਕਾਰ ਵੱਲੋਂ ਜੋ ਕੀਮਤ ਮੁਕਰਰ ਨਹੀਂ ਕੀਤੀ ਜਾ ਰਹੀ ਹਾਲੀ ਤੱਕ ਤੇ ਉਹਨਾਂ ਦੇ ਬਾਰੇ, ਉਸ ਬਾਰੇ 'ਚ ਵੀ ਅਸੀਂ ਕਿਸਾਨਾਂ ਨਾਲ ਗੱਲ ਕਰਾਂਗੇ। ਇਸ ਵੇਲੇ ਅਸੀਂ ਕਣਕ ਦੇ ਖੇਤ ਵਿੱਚ ਖਲੋਤੇ ਹਾਂ ਜਿੱਥੇ ਵਾਢੀ ਤੇ ਹੋ ਗਈ ਹੈ ਤੇ ਹੁਣ ਗਾਹਣ ਲੱਗੇ ਨੇ, ਥ੍ਰੈਸ਼ਰ ਲੱਗੇ ਆ। ਇਸ ਟਾਈਮ ਸਾਡੇ ਕੋਲ ਨਾਲ ਖਲੋਤੇ ਨੇ ਬਜ਼ੁਰਗ ਕਿਸਾਨ ਨੇ ਤੇ ਜ਼ਮੀਨਦਾਰ ਨੇ। ਇਹਨਾਂ ਕਣਕ ਲਾਈ ਸੀ ਤੇ ਇਹਨਾਂ ਨੂੰ ਪੁੱਛ ਰਹੇ ਹਾਂ ਕਿ ਇਹ ਕਣਕ ਤੁਸੀਂ ਲਾਈ ਸੀ ਤੇ ਤੁਹਾਡੀਆਂ ਆਸਾਂ ਉਮੀਦਾਂ ਉੱਤੇ ਕਿੰਨੀ ਕੁ ਪੂਰੀ ਉਤਰੀ ਹੈ? ਜੀ अस्सलाम वालेकुम। सलाम अलैकुम जी। वालेकुम सलाम। क्या हाल है जी? कदम लाई थे जी बड़ी अच्छी। ਤੁਹਾਡਾ ਨਾਮ ਕੀ ਹੈ ਚਾਚਾ ਜੀ? आजम है। ਆਜ਼ਮ ਸਾਹਿਬ ਕਿੱਲਿਆਂ ਦੀ ਕਣਕ ਕੱਢੀ ਸੀ? 5-6 ਕਿੱਲੇ ਗੱਡੀ ਜੀ ਤੇ ਬਹੁਤ ਮਹਿੰਗਾਈ ਹੈ ਜੀ। ਜੀ ਇਹ ਤੇ ਖਾਦ ਵੀ ਨਹੀਂ ਨਾ ਪੂਰੀ ਹੁੰਦੀ। 14,000 ਦੀ ਤੇ ਖਾਦ ਦੀ ਬੋਰੀ ਪਾਈ ਹੈ ਨਾ। ਠੀਕ ਹੈ। 70-80 ਹਜ਼ਾਰ ਰੁਪਇਆ ਕਿੱਲੇ ਦਾ ਖਰਚਾ ਹੈ। 70-80 ਹਜ਼ਾਰ ਤੇ ਦੇਖੋ ਜੀ ਇਹਦੀ ਮਜ਼ਦੂਰੀ ਵੀ ਦੇਣੀ ਹੈ, ਵਢਾਈ ਵੀ ਦੇਣੀ ਹੈ, ਕਤਰਾਈ ਵੀ ਦੇਣੀ ਹੈ। ਅਸੀਂ ਗਰੀਬ ਆਦਮੀ ਕੀ ਕਰ ਸਕਨੇ ਆ ਇਸ ਗੰਦਮ ਦੇ ਬਾਰੇ? ਕਿਸ ਤਰ੍ਹਾਂ ਮਤਲਬ ਹੈ ਅਸੀਂ ਸਸਤੀ ਕਿਸ ਤਰ੍ਹਾਂ ਦੀ ਹੈ ਗੰਦਮ ਜੀ? ਠੀਕ ਹੈ। ਤੁਸੀਂ ਮੈਨੂੰ ਦੱਸਿਓ ਕਿ ਜਿਹੜਾ ਨਾ ਇਹ ਐਨੀ 5-6 ਕਿੱਲੇ ਗੱਡੀ ਹੈ, ਤੁਸੀਂ ਜਿੰਨੀ ਸੋਚਿਆ ਸੀ ਤਵੱਕੋ ਕਿ ਇੰਨਾ ਕੁ ਝਾੜ ਲੱਭੇਗਾ, ਆਇਆ ਕਿ ਉਹਦੇ ਮੁਤਾਬਕ ਨਿਕਲ ਰਿਹਾ ਕਿ ਬਾਰਿਸ਼ਾਂ ਨੇ ਕੰਮ ਖਰਾਬ ਵੀ ਕੀਤਾ ਹੈ? ਇਹ ਬਾਰਿਸ਼ਾਂ ਨੇ ਜੀ ਬਹੁਤ ਕੰਮ ਖਰਾਬ ਕੀਤਾ। ਜਿੰਨੀ ਕੋ ਕਣਕ ਗੱਡੀ ਇੰਨੀ ਹੋਈ ਨਹੀਂ ਆਵੇ। ਬਹੁਤ ਕੰਮ ਹੋਈ ਹੈ ਕਣਕ। ਠੀਕ ਹੈ। ਹਾਂਜੀ ਸਹੀ ਹੈ। ਬਹੁਤ ਕੰਮ ਹੋਈ ਹੈ। ਜਿੰਨਾ ਖਰਚਾ ਕੀਤਾ ਨਾ ਸਾਡਾ ਖਰਚਾ ਬਰਦਾਸ਼ਤ ਹੀ ਨਹੀਂ ਹੋ ਸਕਦਾ। ਹਾਂਜੀ ਖਰਚਾ ਬਹੁਤ ਕੀਤਾ ਅਸੀਂ ਇਹਦੇ ਗੰਦਮ ਤੇ। ਤੁਸੀਂ ਇਹਨਾਂ ਕੁਝ ਲੱਭਾ ਨਹੀਂ ਆਵੇ ਜਿੰਨਾ ਅਸੀਂ ਖਰਚਾ ਕਰ ਛੜਿਆ। ਤੁਸੀਂ ਵੇਚਣ ਦਾ ਕੀ ਪ੍ਰਬੰਧ ਕੀਤੇ ਆ? ਗੌਰਮੈਂਟ ਨੂੰ ਵੇਚਣੀ ਚਾਹੀਦੀ ਆ ਕਿ ਆਪਣੇ ਤੌਰ ਤੇ ਵੇਚੋ? ਦੇ ਉਹ ਜੀ ਆਪਣੇ ਤੌਰ ਤੇ ਵੇਚੋ ਤੇ ਗਵਰਨਮੈਂਟ ਦੇ ਤੌਰ ਤੇ ਕਿਸ ਤਰ੍ਹਾਂ ਵੇਚੀਏ? ਇੰਨਾ ਖਰਚ ਕਰਕੇ ਗਵਰਨਮੈਂਟ ਨੂੰ ਅਸੀਂ ਕਿਸ ਤਰ੍ਹਾਂ ਸਸਤੀ ਦੇ ਸਕਨੇ ਆ? ਗੌਰਮੈਂਟ ਨੇ ਹਾਲੀ ਤੱਕ ਮੇਰਾ ਖਿਆਲ ਹੈ ਕੋਈ ਰੇਟ ਕੱਢਿਆ ਨਹੀਂ, ਭਾਅ ਕੱਢਿਆ ਨਹੀਂ ਹੈ ਕਣਕ ਦਾ? ਨਾ ਕੋਈ ਨਹੀਂ, ਕੋਈ ਖਾਸ ਭਾਅ ਦਾ ਕੋਈ ਨਹੀਂ ਨਿਕਲਿਆ ਜੀ। ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ। ਜਿਨ੍ਹਾਂ ਲੋਕਾਂ ਨੇ ਇੰਨਾ ਖਰਚਾ ਕਰਨਾ ਉਹ ਸਸਤੀ ਗੰਦਮ ਕਿਸ ਤਰ੍ਹਾਂ ਦੇ ਸਕਦੇ ਨੇ?
ਤੁਹਾਡੀ ਡਿਮਾਂਡ ਕਿੰਨੀ ਹੈ ਕਿ ਸਰਕਾਰ ਸਾਡੇ ਕੋਲ ਕਿੰਨੇ ਤੋਂ ਮੰਨ ਲੇ? ਤੁਸੀਂ ਕੀ ਚਾਹੁੰਦੇ ਹੋ ਕਿ ਗਵਰਨਮੈਂਟ ਜਿਹੜੀ ਤੁਹਾਡੇ ਕੋਲ ਕਣਕ ਖਰੀਦੇ ਤੇ ਕੀ ਭਾਅ ਤੇ ਖਰੀਦੇ? ਉਹ ਪਹਿਲੀ ਤੇ ਇਹ ਗੱਲ ਹੈ ਜੀ, ਅਸੀਂ ਮਤਲਬ ਦੇ ਹੀ ਨਹੀਂ ਸਕਦੇ ਇੰਨਾ, ਅਸੀਂ ਖਰਚਾ ਕਰਕੇ ਤੇ ਅਸੀਂ ਕਿਸ ਤਰ੍ਹਾਂ ਦੇ ਸਕਨੇ ਆ? ਸਾਨੂੰ ਤੇ 40 ਤੇ ਵੀ ਨਹੀਂ ਵਾਰਾ ਖਾਂਦੀ, 40,000 ਤੇ ਵੀ ਨਹੀਂ ਸਾਨੂੰ ਵਾਰਾ ਖਾਂਦੀ ਹੈ। ਫਿਰ ਵੀ 40,000 ਤੋਂ ਵਿੱਚੋਂ ਫਿਰ ਵੀ ਘਾਟਾ ਪੈਂਦਾ ਹੈ। ਨਹੀਂ ਜੀ, ਘਾਟਾ ਤੇ ਪੈਂਦਾ ਨਾ, ਇੰਨਾ ਖਰਚਾ ਕਰਕੇ 40,000 ਦੀ ਦੇਣ ਹੁੰਦੀ ਹੈ। ਤੁਸੀਂ ਦੱਸਦੇ ਪਏ ਕਿ 60 ਤੋਂ 80,000 ਰੁਪਇਆ ਕਿੱਲੇ ਦਾ ਖਰਚਾ ਆ ਰਿਹਾ। ਜਾ ਜਾ ਠੀਕ ਹੈ। ਤੇ ਹੋਰ ਤੁਸੀਂ ਕੋਈ ਗਵਰਨਮੈਂਟ ਨੂੰ ਕੋਈ ਕਹਿਣਾ ਚਾਹੋ, ਪੰਜਾਬ ਹਕੂਮਤ ਨੂੰ, ਕਿ ਕਿਸਾਨਾਂ ਵਾਸਤੇ ਕੋਈ ਕੀ ਉਹਨੂੰ ਕਰਨਾ ਚਾਹੀਦਾ ਹੈ? ਇਹ ਕਰ ਸਕਨੇ ਆ ਜੀ ਅਸੀਂ ਹੁਣ ਲੋਕ। ਗਵਰਨਮੈਂਟ ਪੰਜਾਬ ਹਕੂਮਤ ਦੇ ਕੰਟਰੋਲ ਵਿੱਚ ਸਾਰਾ ਕੁਝ। ਪੰਜਾਬ ਘੁੰਮਣ ਦੇ ਕੰਟਰੋਲ 'ਚ ਹਕੂਮਤ, ਤੇ ਅਸੀਂ ਕੀ ਕਰ ਸਕਨੇ ਆ? ਕਿੱਥੋਂ ਲਿਆਈਏ, ਕਿੱਥੇ ਤੋਂ ਖਰਚੇ ਬਰਦਾਸ਼ਤ ਕਰੀਏ? ਹਾਂਜੀ, ਕੋਈ ਤੁਹਾਡੀ ਮੰਗ ਹੋਵੇ ਹਕੂਮਤ ਅੱਗੇ ਕਿ ਸਾਡੇ ਨਾਲ ਇਹ ਵਰਤਿਆ ਜਾਏ। ਕਿਸਾਨ ਅਸੀਂ ਮਜਬੂਰ ਹਾਂ ਜੀ ਬੜੇ। ਠੀਕ ਹੈ। ਸਾਨੂੰ ਵਾਈ ਵੀ ਨਹੀਂ ਪੈਂਦੀ ਹੈ, ਵਾਂਗੀ ਪੈਂਦੀ ਹੈ, ਉਧਰ ਤੇਲ ਮਹਿੰਗਾ ਹੈ। ਤੇਲ ਟਰੈਕਟਰਾਂ ਵਾਲੇ ਕਹਿੰਦੇ ਨਹੀਂ ਜੀ, ਅਸੀਂ ਤੇਲ ਕਿਸ ਤਰ੍ਹਾਂ ਅਸੀਂ ਤੁਹਾਨੂੰ ਸਸਤੀ ਜ਼ਮੀਨ ਵਾਹ ਕੇ ਦਈਏ? ਸਹੀ ਹੈ। 1200-1300 ਰੁਪਇਆ ਕਿੱਲੇ ਦਾ ਲੈਂਦੇ ਨੇ ਪਏ, ਇੱਕ ਏਕੜ ਦਾ ਜੀ। ਸਹੀ ਹੈ। ਤੇ ਅਸੀਂ ਇਹ ਕਿਸ ਤਰ੍ਹਾਂ ਸਸਤੀ ਦੇ ਸਕਨੇ ਆ? ਤੇਲ ਵਾਲੇ ਨੇ ਜਿਹੜੇ ਉਹ ਰੌਲਾ ਪਾਉਂਦੇ ਨੇ, ਆਂਦੇ ਨਹੀਂ ਤੇਲ ਮਹਿੰਗਾ ਹੋ ਗਿਆ। ਅਸੀਂ ਵਹਾਈ ਦੀ ਹੈ, ਖਾਦਾਂ ਦੀ ਹੈ, ਪਾਣੀ ਦੀ ਹੈ, ਵਹਾਈਆਂ ਦੀ ਹੈ, ਕੀ ਕਰੀਏ ਜੀ? ਸਹੀ ਹੈ ਜੀ। ਅੱਗੂ ਵਢਾਣੀ ਵੀ ਮੁੱਲ ਦੀ, ਕਟਾਣੀ ਵੀ ਮੁੱਲ ਦੀ, ਗਾਣੀ ਵੀ ਮੁੱਲ ਦੀ ਜੀ। ਇਹ ਘਰ ਜਾਂਦੇ ਨੇ ਸਾਡੇ ਨੂੰ ਅੰਦਾਜ਼ਾ ਨਾਲ ਅਸੀਂ ਸਾਰੇ ਹਿਸਾਬ ਲਾਏ ਨੇ, ਸਾਨੂੰ ਤੇ 10 ਰੁਪਏ ਦਾ ਇੱਕ ਦਾਣਾ ਪੈਂਦਾ। ਸਹੀ ਹੈ। ਕਣਕ ਦਾ। ਠੀਕ ਹੈ ਜੀ। ਬੜਾ ਮਹਿੰਗਾ ਹੈ ਕਿ ਬੜਾ ਮਹਿੰਗਾ, 10 ਰੁਪਏ ਦਾ ਇੱਕ ਦਾਣਾ। ਕਿਸਾਨ ਦੀ ਖੂਨ ਪਸੀਨੇ ਦੀ ਕਮਾਈ ਇੰਜ ਰੋਲਣ ਲੱਗੇ। ਇਹ ਗਵਰਨਮੈਂਟ ਨੂੰ ਕੋਈ ਖਿਆਲ ਕਰਨਾ ਚਾਹੀਦਾ ਹੈ ਕਿ ਕਿੱਡੀ ਮਿਹਨਤ ਨਾਲ ਕਿਸਾਨ ਆਪਣਾ ਲਹੂ ਵੀ ਤੇ ਮੁੜਕਾ ਵੀ ਵਗਾ ਕੇ ਤੇ ਫਿਰ ਕਣਕ ਬੀਜਦਾ। ਜਦੋਂ ਕਣਕ ਤਿਆਰ ਹੁੰਦੀ ਹੈ, ਫਸਲ ਤਿਆਰ ਹੁੰਦੀ ਹੈ, ਤੇ ਉਸ ਟਾਈਮ ਕਿਸਾਨ ਦੀਆਂ ਅੱਖਾਂ ਵਿੱਚ ਵੀ ਅਥਰੂ ਡਿੱਗ ਪੈਂਦੇ ਨੇ। ਇਸ ਵੇਲੇ ਸਾਡੇ ਕੋਲ ਭਰਾ ਖਲੋਤੇ ਹੋਏ ਨੇ, ਮਜ਼ਦੂਰ ਭਰਾ ਨੇ, ਜਿਹੜੇ ਕਿ ਪੰਜਾਬ ਦੇ ਦੱਖਣ ਵਾਲੇ ਕੰਢੇ ਦੇ ਕੋਲੋਂ ਰਹਿਮ ਯਾਰ ਖਾਨ ਤੋਂ ਆਏ ਨੇ, ਵਸਤੀ ਪੰਜਾਬ ਵਿੱਚ ਆ ਕੇ ਮਜ਼ਦੂਰੀ ਕਰ ਰਹੇ ਨੇ। ਉਹਨਾਂ ਕੁਝ ਆਖਿਆ ਕਿ ਸਾਡੀਆਂ ਵੀ ਕੁਝ ਮੰਗਾਂ ਨੇ ਗਵਰਨਮੈਂਟ ਆਫ ਪਾਕਿਸਤਾਨ ਨਾਲ ਤੇ ਪੰਜਾਬ ਸਰਕਾਰ ਅੱਗੇ ਵੀ। ਅਸੀਂ ਉਹਨਾਂ ਨਾਲ ਗੱਲਬਾਤ ਕਰਨੇ ਆ, ਉਹ ਕੀ ਕਹਿਣਾ ਚਾਹੁੰਦੇ ਨੇ। ਜੀ ਅਸਲਾਮ ਵਾਲੇਕਮ। ਵਾਲੇकुम सलाम। ਆਪਣਾ ਨਾਮ ਦੱਸਿਓ। अख्तियार अली। ਅਖਤਿਆਰ ਅਲੀ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? सरकार ਨੂੰ अपील है, मजदूरी को नहीं, मजदूरी कम है, मजदूरां दी मजदूरी वधी हुई है। 18,000 किला है, असा कुतराई भी करते हैं, तूड़ी भी चुकते हैं, 1000 रुपया दिहाड़ी नहीं आती। बड़ा असा दूर बंद करके आए, किराया भर के आए, 5,000 एक चक्का का किराया लगा साडा। ते रोटी भी कदा देंदे कदा नहीं देंदे। 12 शो जाती है, रोटी छोटी नहीं देंदे, अपनी मुल नाल खाइए। एक महीना सानू इत्थे हो गया है, ते सारे पैसे कुल बनते 12,000 5,000 10 साल मंगते हैं। ਤੁਹਾਡੇ ਕੋਲ ਹੁਨਰ ਕੋ ਨਹੀਂ, ਕੋਈ ਕੰਮ ਸਿੱਖਿਆ ਕੋ ਨਹੀਂ? बस की काम, मजदूर आदमी है, क्या काम सीखेंगे? ਅੱਛਾ। सारा दिन ये मजदूरी करते हैं बस, और काम हम नहीं करते। ਤੁਹਾਨੂੰ ਰਹਿਮ ਯਾਰ ਖਾਨ ਦੀ ਨਿਸਬਤ ਇਹ ਗੁਜਰਾਤ ਜਿਹੜਾ ਹੈ, जी जी। ਗੁਜਰਾਤ ਮਜ਼ਦੂਰੀ ਜ਼ਿਆਦਾ ਹੈ। मजदूरी इतनी ज्यादा नहीं है, उतनी बनती है। अच्छा। जी सर, उधर मजदूर ज्यादा है, इधर मजदूर कम है। ठीक है। मजदूरी उतनी भी है। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਵਾਲੀ ਸਾਈਡ ਤੇ ਰਹਿਮ ਯਾਰ ਖਾਨ ਵਾਲੀ ਸਾਈਡ ਤੇ ਹੁਨਰਮੰਦ ਘੱਟ ਨੇ ਤੇ ਮਜ਼ਦੂਰ ਬਹੁਤੇ ਨੇ। मजदूर बहुत है, ਹੁਨਰ ਘੱਟ ਬਣਿਆ ਕਰੋ। हुनर कहने बिल्कुल घाटे होते, तालीम नहीं है ना। ਅੱਛਾ। हाँ जी। ਤਾਲੀਮ ਤੇ ਚਲੋ ਇੱਕ ਹੋਰ ਗੱਲ ਹੈ, ਹੁਣ ਬਿਲਫਰ ਤੁਸੀਂ ਮਜ਼ਦੂਰੀ ਕਰਦੇ ਹੋ। जी सर जी। ਤੁਹਾਨੂੰ ਹੁਨਰ ਸਿੱਖਣ ਦਾ ਕੋਈ ਮਤਲਬ ਹੈ ਕਿ ਕੋਈ ਆਇਆ ਗੱਲ ਜ਼ੇਨ ਵਿੱਚ? नहीं बस क्या, अभी हमारी उम्र भी नहीं है। अच्छा। जी सर। ठीक है। जो हमारी मजदूरी बताए, मरियम नवाज को अपील है, मजदूरों को ये मजदूरी है बताए, ये जो जिम्मेदार है ये ऊपर जा रहा है, गरीब नीचे जा रहा है। ਤੁਹਾਡੇ ਮਾਸ਼ਾਅੱਲਾ ਬਾਲ ਬੱਚੇ ਕਿੰਨੇ ਨੇ? हमारे 4 बच्चे हैं। 4 ਬੱਚੇ ਸਕੂਲੇ ਪੜ੍ਹਦੇ ਨੇ? नहीं पढ़ते, छोटे। ਅੱਛਾ, ਇਹ ਛੋਟੇ ਨੇ। जी सर। ਤੁਸੀਂ ਬੱਚਿਆਂ ਨੂੰ ਪੜ੍ਹਾਓਦੇ? स्कूल भी नहीं है, किधर पढ़ाऊं? ਤੁਹਾਡੇ ਇਲਾਕੇ 'ਚ ਸਕੂਲ ਨਹੀਂ ਬਿਲकुल? स्कूल है तो उधर डंगर बांधे हुए हैं, बटेरे लोग हैं उधर, जो डाकू राज है, बच्चे डर से नहीं जाते। अच्छा। सादकाबाद ये रहीम यार खान? सादकाबाद है। अच्छा, तहसील सादकाबाद। हाँ। उथे कच्चा नजदीक लगता है ना। ठीक है। उधर डाकू राज है, बच्चे को जो डाकू उठा लेते हैं। अच्छा। डर से नहीं जाते। ਜਿਹੜੇ ਡਾਕੂ ਨੇ ਉੱਥੇ ਕੱਚੇ ਦੇ, ਉਹ ਸੁਣਿਆ ਕਿ ਉੱਥੇ ਕਣਕਾਂ ਵੀ ਲੈ ਲੈਂਦੇ ਨੇ ਉਹ ਜਿਹੜੇ ਜ਼ਿਮੀਂਦਾਰ ਉਹਨਾਂ ਕੋਲੋਂ। नहीं वो नहीं करते, बस सिर्फ डराते हैं बच्चों ਨੂੰ, से बच्चे नहीं जाते साडे। ਫਸਲਾਂ ਨੂੰ ਕੁਝ ਨਹੀਂ ਆਂਦੇ ਹੈ? कहने फसलों ਨੂੰ सारे फसलों ਨੂੰ कुछ नहीं आ गया। अच्छा। हाँ जी। ਇੱਕ ਗੱਲ ਸੁਣੀ ਹੈ ਕਿ ਉਧਰ ਡਾਕੂ ਜਿਹੜੇ ਜਦੋਂ ਫਸਲ ਤਿਆਰ ਹੁੰਦੀ ਹੈ ਉਸ ਵੇਲੇ ਆ ਕੇ ਉਹ ਫਸਲ ਵੀ ਲੁੱਟ ਲੈਂਦੇ ਨੇ। बस भत्ता शता मंगते हैं। अच्छा। हाँ।
ठीक। भाई उधर अपनी वो उन कपेली झेड़े होंगे उधर जो होता है वो इधर नहीं होता। ਪ੍ਰਾਇਮਰੀ ਸਕੂਲ ਤੇ ਹਾਈ ਸਕੂਲ ਜਿਹੜੇ ਨੇ प्राइमरी छोटे 5 तक बस। ਅੱਛਾ ਹਾਈ ਸਕੂਲ ਕੋਈ ਨਹੀਂ किराया लगता है, किराया कौन भरे? ਠੀਕ ਹੈ गरीब आदमी किराया किधर से हमारे? ਜਿਹੜੇ ਸਕੂਲ ਤੁਸੀਂ ਦੱਸਦੇ ਪਏ ਉੱਥੇ ਤਾਂ ਡੰਗਰ ਬੱਦੇ ਹੁੰਦੇ ਨੇ डंगर ज्यादा डंगर बदे हुए हैं। ਅੱਛਾ हाँ। ਕੋਈ ਅਮਲਾ ਨਹੀਂ ਮਾਸਟਰ ਮੁਸਟਰ ਕੋਈ ਨਹੀਂ कोई मास्टर अमला शमला को नहीं। ਅੱਛਾ हाँ ਠੀਕ ਹੈ बस ये का मजदूरी उतारा छड़ी मजदूरी है बस। हमारा साथ का पास एक बच्चा गुम हो गया इधर से, सांप लक्कू ढेरों गुना से, वो नशा करता से भांग पीते गुम हो गया। ਇੱਥੇ ਗੁਜਰਾਤ ਵਿੱਚ जे गुजरात या पीले वो ਤੇ ਪੁਲਿਸ ਰਿਪੋर्ट ਕਰਾਈ ਜੇ पुलिस नहीं रिपोर्ट, हम मजदूरी कर रहे हैं, पुलिस वाला कोई सुने ਨਹੀਂ ਬੱਚਾ ਤੁਹਾਡਾ ਕਿੰਨੀ ਉਮਰ ਸੀ ਉਹਦੀ उम्र बड़ा सी है, ਅੱਛਾ 20-25 साल का 20-25 ਸਾਲ ਮਜ਼ਦੂਰੀ ਕਰਨ ਆਏ ਅਸੀਂ ਤੇ ਉਹ ਗਾਇਬ ਹੋ ਗਿਆ ਕੋਈ ਪਤਾ गायब ਨਹੀਂ हो गया, ਲੱਗਦਾ पता नहीं लगता ਤੇ ਪੁਲਿਸ ਰਿਪੋर्ट ਵੀ ਨਹੀਂ ਕਰਾਈ ਕਿਸੇ ਨੇ नहीं किसी ने। ਕਿੰਨੇ ਦਿਨ ਹੋ ਗਏ ਉਹਨਾਂ ਨੂੰ ਗਾਇਬ ਹੋਏ वो 4 दिन हो गए, 4 ਦਿਨ ਹੋ ਗਏ ਨੇ ਕੋਈ ਪਤਾ ਨਹੀਂ ਲੱਗਾ कोई पता नहीं। ਨਸ਼ਾ ਸ਼ਰਾਬ ਪੀਂਦਾ ਸੀ ਕਿ नहीं, भांग पीता से, भांग ਭੰਗ ਪੀਂਦਾ ਸੀ ओ किसे भांग पीता से। ਕਿਸੇ ਯਾਰ ਦੋਸਤ ਨਾਲ ਨਿਕਲ ਗਿਆ ਹੋਵੇ नहीं यार दोस्त कोई नहीं है इधर, बस अच्छा। जो दो ਤੁਹਾਨੂੰ ਇਹ ਕੰਮ ਜਿਹੜਾ ਨਾ ਪੁਲਿਸ ਰਿਪੋर्ट ਕਰਾਣੀ ਚਾਹੀਦੀ ਹੈ ਇਹ ਲਾਜ਼ਮੀ ਕਰਾਣੀ ਚਾਹੀਦੀ ਹੈ ਇਹ ਕੱਲ ਨੂੰ ਕੋਈ ਹੋਰ ਮਸਲਾ ਬਣ ਸਕਦਾ ਤੁਹਾਡੇ ਤੇ ਵੀ जो वो सर्विस मोड़ ते उठे काम करता से वो गुम हो गया, और चौथा दिहाड़ा कोई ਲੱਭਿਆ ਨਹੀਂ, ਫੋਲ ਤੇ ਥੱਕ ਗਏ। ਤੁਸੀਂ ਵੀਰ ਦੇ ਵਦਨ 2 ਬੰਦੇ ਨਿਕਲੇ ਹੋਣ। ਵੀਰ ਜੀ ਸਾਡਾ ਕੰਮ ਹੈ ਆਵਾਜ਼ ਚੁੱਕਣਾ ਤੁਹਾਡਾ ਕੰਮ ਹੈ ਅਮਲ ਦਰਾਮਦ ਕਰਨਾ ਤੁਹਾਨੂੰ ਮਤ ਦਿਆਂ ਨਾ ਮੈਂ ਕਿ ਤੁਸੀਂ ਥਾਣੇ ਜਾਓ ਲਾਜ਼ਮੀ ਜਾਓ ਉਹਦੀ ਤਫਸੀਲ ਦਿਓ ਕੱਲ ਨੂੰ ਕੋਈ ਵਾਧਾ ਘਾਟਾ ਹੋ ਗਿਆ ਉਹ ਤੁਹਾਡੇ ਬਾਰੇ ਮਸਲਾ ਬਣ ਜਾਣਾ ਉਹਦੇ ਵਾਸਤੇ ਮਸਲਾ ਬਣ ਜਾਣਾ ਹੈ ਸਹੀ ਠੀਕ ਹੈ ਉਸੇ अपील ਪੁਲਿਸ ਤੇ ਰਿਪੋਰਟ ਕਰ ਦੇ। ਸਹੀ ਹੈ ਲੋ ਜੀ ਇਹਨਾਂ ਕੋਈ ਦੱਸਿਆ ਜਨੂਬੀ ਪੰਜਾਬ ਦੇ ਹਾਲਾਤ ਕਿ ਸਕੂਲਾਂ ਵਿੱਚ ਮੱਝਾਂ ਗਾਵਾਂ ਢੱਗੇ ਬੰਨੇ ਹੁੰਦੇ ਨੇ ਤੇ ਬਾਲ ਸਕੂਲੇ ਨਹੀਂ ਜਾਂਦੇ ਐ ਇਹਨਾਂ ਨੇ ਜੋ ਕੁਝ ਇੱਥੇ ਮਜ਼ਦੂਰੀ ਕਰ ਰਹੇ ਨੇ ਔਖੇ ਹੋ ਕੇ ਧੁੱਪੇ ਸੜਦੇ ਨੇ ਪਏ ਕੱਲ ਨੂੰ ਜੋ ਕੁਝ ਇਸ ਵੇਲੇ ਹਾਲਾਤ ਚੱਲ ਰਹੇ ਨੇ ਇਹਨਾਂ ਦੇ ਅਗਲੀ ਨਸਲ ਜਿਹੜੀ ਹੈ ਉਹ ਵੀ ਇੱਥੇ ਖੇਤਾਂ ਵਿੱਚ ਮਜ਼ਦੂਰੀ ਕਰਦੀ ਹੋਵੇ ਦੀ ਗਵਰਨਮੈਂਟ ਆਫ ਪੰਜਾਬ ਨੂੰ ਕੁਝ ਸੋਚਣਾ ਚਾਹੀਦਾ ਜਨੂਬੀ ਪੰਜਾਬ ਦੀਆਂ ਜਿਹੜੀਆਂ ਮਹਿਰੂਮੀਆਂ ਨੇ ਜਿਹੜੇ ਉਹਨਾਂ ਦੇ ਸੀਨਿਆਂ ਵਿੱਚ ਚੰਗਾਰੀਆਂ ਬਣੀਆਂ ਨੇ ਉਹਨਾਂ ਨੂੰ ਭਾਂਬੜ ਬਣਨ ਤੋਂ ਰੋਕਿਆ ਜਾਏ। ਇੱਥੇ ਰੱਖ ਨਿਊਜ਼ ਤੋਂ ਮੁਹੰਮਦ ਸਾਹਿਬ ਨੂੰ ਇਜਾਜ਼ਤ ਦਿਓ ਫਿਰ ਮਿਲਾਂਗੇ ਅੱਲਾ ਰੱਖਾ।